ਤੇ ਸ਼ੁਰੂਆਤ ਕਰੀਏ ਗੋਲਡੀ ਬਰਾੜ ਤੋਂ। ਜਦੋਂ ਤੋਂ ਭਗਵੰਤ ਮਾਨ ਨੇ ਪੁਸ਼ਟੀ ਕੀਤੀ ਹੈ ਵੀ ਕੈਲੀਫੋਰਨੀਆ ਪੁਲਿਸ, ਉਹਨਾਂ ਨੇ ਖਾਸ ਤੌਰ ਤੇ ਜ਼ਿਕਰ ਕੀਤਾ ਤਾਂ ਉਹਦੀ ਹਿਰਾਸਤ ਦੇ ਵਿੱਚ ਉਹਨੇ ਡਿਟੇਨ ਕਰ ਲਿਆ ਗੋਲਡੀ ਬਰਾੜ ਨੂੰ, ਤਾਂ ਸਵਾਲ ਤਾਂ ਫਿਰ ਇਹ ਵੀ ਪੁੱਛ ਸਕਦੇ ਆ ਨਾ ਆਪਾਂ ਸਰਕਾਰ ਨੂੰ ਵੀ ਕੀ ਗੋਲਡੀ ਬਰਾੜ ਨੂੰ ਪੰਜਾਬ ਲਿਆ ਸਕੇਗੀ ਸਰਕਾਰ? ਹਾਂ ਪ੍ਰਵੀਨ ਜੀ, ਬਿਲਕੁਲ। ਆਪਾਂ ਕੱਲ ਵੀ ਇਸ ਵਿਸ਼ੇ ਤੇ ਗੱਲ ਕਰ ਰਹੇ ਸੀਗੇ ਤੇ ਉਸ ਸਮੇਂ ਵੀ ਆਪਾਂ ਗੱਲ ਕਰ ਰਹੇ ਸੀ। ਅਜੇ ਤੌਰ ਤੇ ਨਾ ਤਾਂ ਅਮਰੀਕਾ ਦੇ ਪ੍ਰਸ਼ਾਸਨ ਵੱਲੋਂ ਜਾਂ ਅਮਰੀਕਾ ਦੇ ਅਧਿਕਾਰਕ ਤੌਰ ਤੇ ਕਿਸੇ ਵਿਭਾਗ ਵੱਲੋਂ ਜਾਂ ਅਮਰੀਕਾ 'ਚ ਜਾਂ ਕੈਲੀਫੋਰਨੀਆ 'ਚ ਭਾਰਤੀ ਜਿਹੜੇ ਅਧਿਕਾਰੀ ਰਾਜਦੂਤ ਵਗੈਰਾ ਹੈਗੇ ਉਹਨਾਂ ਵੱਲੋਂ ਕਿਸੇ ਵੱਲੋਂ ਅਜੇ ਕਨਫਰਮ ਨਹੀਂ। ਇਸੇ ਤਰ੍ਹਾਂ ਦੂਸਰੇ ਪਾਸੇ ਮਤਲਬ ਕਿ ਇੱਧਰੋਂ ਭਾਰਤ ਸਰਕਾਰ ਵੱਲੋਂ, ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ, ਗ੍ਰਹਿ ਮੰਤਰਾਲੇ ਵੱਲੋਂ ਜਾਂ ਸਾਡੀਆਂ ਏਜੰਸੀਆਂ ਜਿਹੜੀਆਂ ਨੇ ਉਹਨਾਂ ਵੱਲੋਂ ਕਿਸੇ ਵੱਲੋਂ ਨਹੀਂ ਪੁਸ਼ਟੀ ਕੀਤੀ ਗਈ ਕਿ ਹਾਂ ਗੋਲਡੀ ਬਰਾੜ ਗ੍ਰਿਫਤਾਰ ਕਰ ਲਿਆ। ਪਰ ਜਦੋਂ ਪੰਜਾਬ ਦਾ ਮੁੱਖ ਮੰਤਰੀ ਕਹੇ ਕਿ ਹਾਂ ਉਹਨੂੰ ਕੈਲੀਫੋਰਨੀਆ ਪੁਲਿਸ ਨੇ ਫੜ ਲਿਆ ਤੇ ਅਸੀਂ ਉਸ ਨੂੰ ਹੁਣ ਪੰਜਾਬ ਲੈ ਕੇ ਆਵਾਂਗੇ, ਫਿਰ ਇਹਦਾ ਮਤਲਬ ਮੁੱਖ ਮੰਤਰੀ ਬੋਲ ਰਹੇ ਨੇ ਇੱਕ ਸੰਵਿਧਾਨਕ ਅਹੁਦਾ ਤੇ ਇਹਦਾ ਮਤਲਬ ਉਹਨਾਂ ਕੋਲ ਜਾਣਕਾਰੀ ਹੋਏਗੀ ਜੀ। ਤੇ ਉਸ ਹਵਾਲੇ ਨਾਲ ਬੇਸ਼ੱਕ ਕੁਝ ਮੀਡੀਆ ਅਦਾਰਿਆਂ ਨੇ ਵੀ ਬਾਅਦ ਚੋਂ ਆਪਣੇ ਤੱਥਾਂ ਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਲਿਆਂਦੀ ਕਿ ਬਿਲਕੁਲ ਜੀ 19-20 ਨਵੰਬਰ ਦੇ ਕਰੀਬ ਲਗਭਗ ਉਸ ਨੂੰ ਮਤਲਬ ਕਿ ਹਿਰਾਸਤ ਵਿੱਚ ਲੈ ਲਿਆ ਗਿਆ ਸੀਗਾ। ਉਹ ਤੋਂ ਬਾਅਦ ਇਹ ਇਸ ਤਰ੍ਹਾਂ ਦੀ ਵੀ ਕੰਸੂਆਂ ਲੱਗਣ ਲੱਗੀਆਂ ਕਿ ਨਹੀਂ, ਬਾਅਦ 'ਚ ਉਹਨੂੰ ਛੱਡ ਵੀ ਦਿੱਤਾ ਗਿਆ। ਪਰ ਹੁਣ ਫਿਰ ਇਹ ਕਿਹਾ ਜਾ ਰਿਹਾ ਕਿ ਨਹੀਂ, ਉਹ ਪੁਲਿਸ ਦੀ ਕਸਟਡੀ 'ਚ ਹੈ। ਤੇ ਪਰ ਸਵਾਲ ਜਿਹੜਾ ਇਹ ਤੁਹਾਡਾ ਹੁਣ ਉਹ ਵੱਡਾ ਹੈ ਜੀ ਕਿ ਜੇਕਰ ਇਸ ਸਥਿਤੀ ਦੇ ਵਿੱਚ ਉਹ ਫੜਿਆ ਵੀ ਗਿਆ ਤਾਂ ਉਸਨੂੰ ਕੀ ਪੰਜਾਬ, ਕੀ ਭਾਰਤ ਲਿਆਂਦਾ ਜਾ ਸਕਦਾ? ਪ੍ਰਵੀਨ ਜੀ, ਜਿੱਥੋਂ ਤੱਕ ਤਾਂ ਹੈ ਗੈਂਗਸਟਰ ਵਾਲੇ ਹਵਾਲੇ ਨਾਲ, ਉਸ ਹਵਾਲੇ ਨਾਲ ਤਾਂ ਭਾਰਤ ਕਹਿੰਦੇ ਉਹਨੂੰ ਕਦੇ ਵੀ ਨਹੀਂ ਲਿਆ ਸਕਦਾ। ਸੋ ਇਸ ਲਈ ਹੁਣ ਉਹਦੇ ਉੱਤੇ ਕਹਿੰਦੇ ਕਿ ਅੱਤਵਾਦੀ ਹੋਣ ਦਾ ਟੈਗ ਲੱਗੇਗਾ ਜੀ, ਤੇ ਉਸ ਅੱਤਵਾਦੀ ਟੈਗ ਦੇ ਹਵਾਲੇ ਨਾਲ ਉਹਨੂੰ ਪੰਜਾਬ ਲਿਆਉਣ ਦੀ ਜਾਂ ਭਾਰਤ ਲਿਆਉਣ ਦੀ ਕੋਸ਼ਿਸ਼ ਹੋ ਸਕਦੀ ਹੈ। ਉਸ ਹਵਾਲੇ ਨਾਲ ਉਹਨੂੰ ਲਿਆਂਦਾ ਜਾ ਸਕਦਾ ਕਿਉਂਕਿ ਉਹਦਾ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਦੇ ਵਿੱਚ ਜਿਵੇਂ ਉਹ ਕਹਿੰਦੇ ਉਹਨੇ ਜ਼ਿੰਮੇਵਾਰੀ ਲਈ ਜੀ ਜਾਂ ਮੁੱਖ ਸਾਜ਼ਿਸ਼ ਕਰਤਾ ਜੀ। ਉਹ ਤੋਂ ਬਾਅਦ ਹੁਣ ਉਹ ਕਨੈਕਸ਼ਨ ਦਿਖਾਏ ਜਾ ਰਹੇ ਨੇ ਕਿ ਉਹਦੀਆਂ ਕੁਝ ਅਜਿਹੇ ਮਤਲਬ ਕਿ ਗਰੁੱਪਾਂ ਨਾਲ, ਵਿਦੇਸ਼ੀ ਗਰੁੱਪਾਂ ਨਾਲ ਤਾਲਮੇਲ ਹੈ ਜੀ। ਇਸ ਲਈ ਉਸਨੂੰ ਇਸ ਕੈਟਾਗਰੀ 'ਚ ਪਾ ਕੇ ਅਸੀਂ ਉਸਨੂੰ ਭਾਰਤ ਲਿਆਵਾਂਗੇ। ਪਰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਕੀ ਇਹ ਸੰਭਵ ਹੈ, ਸੰਭਵ ਤਾਂ ਹੈਗਾ ਪ੍ਰਵੀਨ ਜੀ, ਜੇਕਰ ਸਰਕਾਰਾਂ ਇਸ ਕਦਰ ਮਤਲਬ ਕਿਸੇ ਇਸ਼ੂ ਨੂੰ ਚਾਹਣ। ਪਰ ਇਹ ਆਸਾਨ ਨਹੀਂ ਹੈ ਜੀ, ਇੰਨਾ ਆਸਾਨ ਵੀ ਨਹੀਂ ਹੈ ਜਿੰਨਾ ਮਤਲਬ ਕਿ ਮੁੱਖ ਮੰਤਰੀ ਸਾਹਿਬ ਨੇ ਮੀਡੀਆ ਮੂਹਰੇ ਬਾਂਹ ਖੜੀਆਂ ਕਰਕੇ 1 ਮਿੰਟ 'ਚ ਕਹਿਤਾ ਕਿ ਹਾਂ ਬਸ ਪੰਜਾਬ ਲਿਆਵਾਂਗੇ। ਉਹ ਮਤਲਬ ਐਂ ਆ ਕਿ ਜਿਵੇਂ ਅੱਜ ਫੜਿਆ ਤੇ ਸਵੇਰ ਨੂੰ ਜੀਪ 'ਚ ਬਿਠਾ ਲੈਣਾ ਤੇ ਜੀਪ ਲਿਆ ਕੇ ਥਾਣੇ ਮੂਹਰੇ ਖੜੀ ਕਰ ਦੇਣੀ ਆ। ਇਹ ਇੰਨਾ ਆਸਾਨ ਨਹੀਂ ਗਾ ਕਿ ਹਾਂ ਉੱਥੇ ਗ੍ਰਿਫਤਾਰ ਕਰ ਲਿਆ ਤੇ ਹੁਣ ਸਾਡੇ ਵਾਲੇ ਜਾਣਗੇ ਤੇ ਜਾ ਕੇ ਉਹਨੂੰ ਕਹਿਣਗੇ ਕਿ ਚੱਲ ਵੀ ਆ ਜਾ ਚਲੀਏ, ਜਹਾਜ਼ ਚੜਾਇਆ ਤੇ ਲਾ ਲਿਆ। ਤੁਸੀਂ ਇਹ ਦੇਖੋ ਕਿ ਪਿਛਲੇ ਲਗਭਗ 16 ਸਾਲਾਂ ਦੇ ਵਿੱਚ ਜੀ 60-65 ਬੰਦੇ ਹੀ ਅਜਿਹੇ ਨੇ ਜਿਨ੍ਹਾਂ ਨੂੰ ਲਿਆਂਦਾ ਜਾ ਸਕਿਆ, ਜਦੋਂ ਕਿ ਸੈਂਕੜੇ ਮਾਮਲੇ ਅਜਿਹੇ ਨੇ ਜਿਨ੍ਹਾਂ ਨੂੰ ਨਹੀਂ ਲਿਆਂਦਾ ਜਾ ਸਕਿਆ। ਭਾਰਤ ਚੋਂ ਅਰਬਾਂ ਖਰਬਾਂ ਦੀ ਠੱਗੀ ਕਰਕੇ ਭੱਜੇ ਬੰਦੇ ਵੀ ਸਰਕਾਰਾਂ ਲਿਆ ਨਹੀਂ ਸਕੀਆਂ ਜਾਂ ਲਿਆਉਣ ਦੀ ਨੀਅਤ ਨਹੀਂ। ਇਹ ਸਵਾਲ ਰਿਹਾ ਜੀ। ਜੇਕਰ ਮੈਂ 3 ਘਟਨਾਕ੍ਰਮ ਅਜਿਹੀ ਗੋਲਡੀ ਬਰਾੜ ਵਾਲੇ ਮਾਮਲਿਆਂ ਦੇ ਧਿਆਨ ਨੂੰ ਦੇਖਦਿਆਂ ਕਰਾਂ ਤਾਂ ਮੇਰੇ ਮੂਹਰੇ 3 ਚੀਜ਼ਾਂ ਪਈਆਂ ਨੇ। ਇੱਕ ਹੈਗਾ 23 ਫਰਵਰੀ 2018 ਦਾ ਮਾਮਲਾ ਹੈ ਜੀ, ਤੇ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਲਗਭਗ ਪਿਛਲੇ 6 ਸਾਲ ਤਾਂ 5 ਸਾਲ ਤਾਂ ਹੋ ਹੀ ਚੱਲੇ ਨਾ ਉਸ ਮਾਮਲੇ ਨੂੰ। ਸੋ ਇਹ ਫਰਵਰੀ 2018 ਦਾ ਮਾਮਲਾ ਹੈ ਤੇ ਉਸ ਦੌਰਾਨ ਹਾਂਗਕਾਂਗ ਦੇ ਵਿੱਚ ਰਮਨਜੀਤ ਸਿੰਘ ਰੋਮੀ ਸਿੱਧੂ ਨੂੰ ਫੜਿਆ ਗਿਆ ਸੀ ਜੀ। ਤੇ ਕਹਿੰਦੇ ਜੀ 27 ਨਵੰਬਰ 2016 ਨੂੰ ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਵਿੱਚ ਉਹਦੀ ਭੂਮਿਕਾ ਸੀ। ਠੀਕ ਹੈ। ਸੋ ਉਹ ਉਸਨੂੰ 2018 'ਚ ਉੱਥੋਂ ਫੜਿਆ ਗਿਆ ਤੇ ਹੁਣ ਤੱਕ ਉਹਨੂੰ ਭਾਰਤ ਨਹੀਂ ਲਿਆਂਦਾ ਜਾ ਸਕਿਆ। 19, 20, 21, 22 ਸੋ 22 ਵੀ ਨਿਬੜ ਗਿਆ ਮਤਲਬ, ਹੈ ਨਾ। ਤੁਸੀਂ ਇੱਥੋਂ ਹਿਸਾਬ ਲਾ ਲਓ ਕਿ 5 ਸਾਲ ਦਾ ਵਕਫਾ ਹੋ ਚੁੱਕਿਆ ਤੇ 5 ਸਾਲਾਂ ਦੇ ਵਿੱਚ ਉਸਨੂੰ ਭਾਰਤ ਨਹੀਂ। ਹੋਰ ਚਲੋ, 1 ਸਤੰਬਰ 2022 ਨੂੰ ਲਾਰੈਂਸ ਬਿਸ਼ਨੋਈ ਦਾ ਭਰਾ ਹੈ ਅਨਮੋਲ ਬਿਸ਼ਨੋਈ, ਉਹਨੂੰ ਕੀਨੀਆ 'ਚ ਫੜਿਆ ਗਿਆ ਜੀ। ਤੇ ਉਹ ਸਾਰੇ ਮਾਮਲੇ ਉਹਦੇ ਪਰ ਵੀ ਇਹੀ ਚੱਲਦੇ ਨੇ ਜੀ। ਪਰ ਉਸ ਨੂੰ ਵੀ 3 ਮਹੀਨਿਆਂ ਤੋਂ ਵੱਧ ਵਕਫਾ ਹੋ ਗਿਆ। 1 ਸਤੰਬਰ 2022 ਤੋਂ ਲੈ ਕੇ ਸਤੰਬਰ ਪੂਰਾ ਲੰਘ ਗਿਆ, ਅਕਤੂਬਰ ਪੂਰਾ ਲੰਘ ਗਿਆ, ਨਵੰਬਰ, 3 ਮਹੀਨੇ ਹੋ ਗਏ ਪਰ ਉਸ ਨੂੰ ਅਜੇ ਤੱਕ ਭਾਰਤ ਲਿਆਉਣ ਦੀ ਜਾਂ ਪੰਜਾਬ ਲਿਆਉਣ ਦੀ ਕਵਾਇਦ ਸਿਰੇ ਨਹੀਂ ਚੜੀ। 29 ਅਗਸਤ 2022 ਜੀ, ਮਤਲਬ ਉਹਦੇ ਵਿੱਚ ਵੀ ਉਹੀ 3 ਮਹੀਨੇ ਪੂਰੇ ਲੰਘਦੇ ਨੇ, ਸਮਝ ਲਓ ਸਤੰਬਰ ਪੂਰਾ, ਅਕਤੂਬਰ ਪੂਰਾ, ਨਵੰਬਰ। 29 ਅਗਸਤ 2022 ਨੂੰ ਮੂਸੇਵਾਲਾ ਮਰਡਰ ਕੇਸ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲਾ ਲਾਰੈਂਸ ਦਾ ਭਾਣਜਾ ਸਚਿਨ ਥਾਪਨ ਜੀ। ਸੋ ਉਹਦਾ ਸਮਾਂ ਵੀ ਤੁਸੀਂ ਦੇਖੋ ਕਿ 3 ਮਹੀਨੇ ਉਹਨੂੰ ਹੋ ਗਏ ਨੇ, 3 ਮਹੀਨੇ ਉਹਦੇ ਭਰਾ ਨੂੰ ਹੋ ਗਏ ਨੇ, ਹੈ ਨਾ, ਬਿਸ਼ਨੋਈ ਦੇ। ਤੇ ਇੱਕ ਨਾਭੇ ਜੇਲ੍ਹ ਕਾਂਡ ਦੀ ਗੱਲ ਕਰ ਰਹੇ ਆਪਾਂ 5 ਸਾਲ ਹੋ ਗਏ ਨੇ। ਆਹ 3 ਘਟਨਾਵਾਂ ਸਾਡੇ ਸਾਹਮਣੇ ਨੇ ਕਿ ਇਹਦਾ ਮਤਲਬ ਇੰਨਾ ਆਸਾਨ ਨਹੀਂ ਹੈ।
ਤੇ ਸਵਾਲ ਹੁਣ ਇਹ ਵੀ ਹੈ ਕਿ ਉਹ ਉੱਥੇ ਸ਼ਰਨ ਲੈਣ ਦੇ ਹਵਾਲੇ ਨਾਲ ਕੋਸ਼ਿਸ਼ ਕਰ ਰਿਹਾ ਸੀਗਾ, ਕਹਿੰਦੇ ਕਿ ਕੈਨੇਡਾ ਤੋਂ ਜਾ ਕੇ ਅਮਰੀਕਾ ਦੇ ਵਿੱਚੋਂ ਸ਼ਰਨ ਲੈਣ ਦੇ ਲਈ, ਪਨਾਹ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹਦੇ ਹਵਾਲੇ ਕਹਿੰਦੇ ਉਹਨੇ ਰੈੱਡ ਕਾਰਨਰ ਜਿਹੜਾ ਨੋਟਿਸ ਸੀ ਉਹਦੇ ਖਿਲਾਫ ਉਹ ਉਹਨੇ ਲੁਕੋਇਆ, ਝੂਠ ਬੋਲਿਆ ਜਾਂ ਨਹੀਂ ਦੱਸਿਆ। ਹੁਣ ਉਸ ਹਵਾਲੇ ਨਾਲ ਉਹਦੇ ਉੱਥੇ ਵੀ ਤਾਂ ਕੇਸ ਬਣ ਜਾਣੇ ਆ ਨਾ। ਤੇ ਉਸ ਤੋਂ ਬਾਅਦ ਫੇਰ ਵੀ ਉੱਥੇ ਜਿਹੜੇ ਮਤਲਬ ਕਿ ਮਨੁੱਖੀ ਅਧਿਕਾਰ ਵਾਲੇ ਨਿਯਮ ਨੇ ਉਹ ਜਿਹੋ ਜਿਹੇ ਬਹੁਤ ਮਜ਼ਬੂਤ ਨੇ, ਉਸ ਵੱਲ ਉਹਨੂੰ ਵੀ ਦੇਖਣਾ ਕਿ ਇਸ ਬੰਦੇ ਦੀ ਜਾਨ ਨੂੰ ਇਹ ਤਾਂ ਨਹੀਂ ਕਿਤੇ ਖਤਰਾ ਹੋ ਜਾਊਗਾ ਕਾਨੂੰਨ ਦੀ ਆੜ ਦੇ ਵਿੱਚ। ਸੋ ਇਹ ਹਵਾਲੇ ਨੂੰ ਵਾਚਣ ਤੋਂ ਬਾਅਦ ਹੀ ਉੱਥੇ ਫੈਸਲਾ ਹੁੰਦਾ ਕਿ ਇਹਨੂੰ ਸੌਂਪਣਾ ਕਿ ਨਹੀਂ ਸੌਂਪਣਾ ਕਿਸੇ ਮੁਲਕ ਨੂੰ। ਸੋ ਇਸ ਲਈ ਇਹ ਸਾਰੀਆਂ ਗੱਲਾਂ ਤੋਂ ਬਾਅਦ ਹੈ। ਤੇ ਦੂਸਰਾ, ਭਾਰਤ ਸਰਕਾਰ ਦੇ ਨੁਮਾਇੰਦੇ ਕਿਸ ਪੱਧਰ ਤੇ ਜਾ ਕੇ ਪੈਰਵੀ ਕਰਦੇ ਨੇ ਇਸ ਮਾਮਲੇ ਦੀ। ਸਿਰਫ ਖਾਨਾ ਪੂਰਤੀ ਹੁੰਦੀ ਹੈ ਜਾਂ ਸੱਚਮੁੱਚ ਚਾਰਜੋਈ ਹੁੰਦੀ ਹੈ ਕਿ ਹਾਂ ਭਾਈ ਇਸ ਮਸਲੇ ਨੂੰ ਅਸੀਂ ਤਣ ਪੱਤਣ ਲਾਉਣਾ, ਇਸ ਬੰਦੇ ਨੂੰ ਲੈ ਕੇ ਆਉਣਾ, ਸੱਚ ਸਾਹਮਣੇ ਲਿਆਉਣਾ ਕੀ ਉਹਦੀ ਭੂਮਿਕਾ ਸੀ ਜਾਂ ਨਹੀਂ। ਇਹ ਸੱਚ ਲਿਆਉਣ ਲਈ ਜੇਕਰ ਭਾਰਤ ਦਾ ਵਿਦੇਸ਼ ਮੰਤਰਾਲਾ ਔਰ ਭਾਰਤ ਦਾ ਗ੍ਰਹਿ ਮੰਤਰਾਲਾ ਇਹ ਤਹੀਆ ਕਰਦਾ ਤਦ ਇਹ ਸੰਭਵ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਬੋਲਣ ਨਾਲ ਇਹ ਸੰਭਵ ਨਹੀਂ ਹੋਣਾ। ਉਹਨਾਂ ਨੂੰ ਵੀ ਪਤਾ ਹੈ ਕਿ ਇਹ ਕਿਸ ਪੱਧਰ ਦਾ ਮਾਮਲਾ ਹੈ। ਸੋ ਇਸ ਲਈ ਉਹਨਾਂ ਨੂੰ ਇਹ ਪੁਸ਼ਟੀ ਕਰਨ ਦੀ ਬਜਾਏ ਉਧਰ ਜ਼ੋਰ ਮਾਰਨ ਦੀ ਲੋੜ ਹੈ ਕਿ ਭਾਈ ਉਹਨਾਂ ਤੇ ਦਬਾਅ ਬਣਾਓ ਕਿ ਭਾਈ ਸਾਡੇ ਪੰਜਾਬ ਦਾ ਮਾਮਲਾ ਹੈ, ਤੁਸੀਂ ਕਾਰਵਾਈ ਸਿਰੇ ਲਾਓ। ਉਧਰ ਕੀ ਉਹ ਚਿੱਠੀ ਲਿਖਦੇ ਨੇ, ਕੀ ਉਹ ਮੀਟਿੰਗ ਕਰਦੇ ਨੇ, ਕੀ ਪਹੁੰਚ ਕਰਦੇ ਨੇ, ਇਹ ਦੇਖਣ ਵਾਲੀ ਗੱਲ ਹੋਏਗੀ। ਸੋ ਫਿਲਹਾਲ ਇਹ ਮੈਨੂੰ ਇੰਨਾ ਆਸਾਨ ਨਹੀਂ ਲੱਗਦਾ, ਪਰ ਇਹ ਅਸੰਭਵ ਵੀ ਨਹੀਂ ਹੈ। ਜੀ ਬਿਲਕੁਲ। ਸੋ ਇਹ ਕੇਂਦਰ ਦੀਆਂ, ਜੇਕਰ ਕੇਂਦਰ ਆਪਣੇ ਪੱਧਰ ਤੇ ਕੋਈ ਕੋਸ਼ਿਸ਼ਾਂ ਕਰੇ ਤਾਂ ਉਹਨਾਂ ਕੋਸ਼ਿਸ਼ਾਂ ਨਾਲ ਇਹੋ ਜਿਹੇ ਜਿਹੜੇ ਮਸਲੇ ਹੋ ਜਾਂਦੇ ਨੇ, ਇੰਟਰਨੈਸ਼ਨਲੀ ਜਿਹੜੇ ਹੋ ਜਾਂਦੇ ਨੇ, ਤਾਂ ਉਹ ਏਜੰਸੀਜ਼, ਕੇਂਦਰੀ ਏਜੰਸੀ ਦੀ ਇਨਵੋਲਵਮੈਂਟ ਨਾਲ ਤਾਂ ਭਲਾਂਦੀ ਹੱਲ ਹੋ ਜਾਣ। ਪਰ ਸਟੇਟ ਡਾਇਰੈਕਟਲੀ ਆਪਣੇ ਪੱਧਰ ਤੇ ਇਸ ਤਰ੍ਹਾਂ ਦੋ ਦੇਸ਼ਾਂ ਦੇ ਮਸਲੇ ਦੇ ਵਿੱਚ ਕੁਝ ਨਹੀਂ ਕਰ ਸਕਦੀ। ਜੀ।